ਯਾਰ ਮੀਆਂ ਬੀਵੀ ਮੈਨੂੰ ਦੱਸ ਕਿ ਮੀਆਂ ਬੀਵੀ ਇਹ ਕੀ ਹੁੰਦੇ ਆ? ਚੱਲ ਇਹ ਦੱਸ ਦੇ ਤੂੰ। ਮੀਆਂ ਬੀਵੀ ਭੈਣ ਭਰਾ ਹੁੰਦੇ। ਮੀਆਂ ਬੀਵੀ ਨੇ ਕੀ ਹੋਣਾ ਯਾਰ? ਮੀਆਂ ਬੀਵੀ ਹੁੰਦੇ ਆ। ਉਹ ਨਹੀਂ, ਮੀਆਂ ਬੀਵੀ ਜਿਹੜੇ ਹੁੰਦੇ ਆ, ਮੀਆਂ ਤੇ ਬੀਵੀ, ਬੇਸਿਕਲੀ ਇਹ ਕੀ ਹੁੰਦੇ ਆ ਦੋਵੇਂ? ਇਹ ਇੱਕ ਦੂਜੇ ਦੇ ਵਾਕਫ ਹੁੰਦੇ ਆ। ਹੋਰ ਇਹਨਾਂ ਯਾਰ ਮੀਆਂ ਬੀਵੀ ਹੁੰਦੇ ਆ। ਅਜੀਬ ਇੱਕ ਛੋਟਾ ਜਿਹਾ ਸਵਾਲ ਹੈ। ਮੀਆਂ ਬੀਵੀ ਤੇ ਹੁੰਦੇ ਆ, ਕੀ ਹੁੰਦੇ ਆ? ਮੀਆਂ ਬੀਵੀ ਕੀ ਹੁੰਦੇ ਆ ਆਪਸ ਚ? ਹਮਸਾਏ ਹੁੰਦੇ ਆ ਯਾਰ। ਤੁਸੀਂ ਆਪਣਾ ਸਵਾਲ ਸਿੱਧਾ ਕਰੋ। ਇਹ ਕਿਹੜੀ ਗੱਲ ਹੋਈ ਕਿ ਮੀਆਂ ਬੀਵੀ ਕੀ ਹੁੰਦੇ ਆ? ਮੀਆਂ ਬੀਵੀ ਕੀ ਹੁੰਦੇ ਆ? ਯਾਰ ਜਿੱਦਾਂ ਕਹਿੰਦੇ ਨਹੀਂ ਕਿ ਇੱਕ ਮੀਆਂ ਇੱਕ ਬੀਵੀ ਆ, ਦੋਵੇਂ ਕੀ ਹੁੰਦੇ ਆ ਆਪਸ ਚ? ਯਾਨੀ ਦੋਵਾਂ ਦਾ ਕੀ ਰਿਸ਼ਤਾ ਹੁੰਦਾ? ਦੋਵਾਂ ਦੇ ਰਿਸ਼ਤੇ ਚ ਕੀ ਹੁੰਦਾ ਵਾ? ਮੀਆਂ ਬੀਵੀ ਕੀ ਹੁੰਦੇ ਆ? ਅੱਛਾ, ਤੁਸੀਂ ਇਹ ਮੀਆਂ ਬੀਵੀ ਕੀ ਹੁੰਦੇ ਆ? ਤੁਸੀਂ ਇਹ ਸਵਾਲ ਕਰੋ ਨਾ ਕਿ ਬੰਦੇ ਤੇ ਔਰਤ ਚ ਜਿਹੜਾ ਮੀਆਂ ਬੀਵੀ ਦਾ ਰਿਸ਼ਤਾ ਵਾ ਉਹ ਕੀ ਹੁੰਦਾ ਵਾ? भाई मैं कह रहा हूं कि जो मियाँ बीवी होते हैं ना, हस्बैंड वाइफ, उनका जो रिश्ता होता है उसकी तासीर क्या होती है, उसकी खूबसूरती क्या होती है, वो क्या होते हैं दोनों भला? उसकी तासीर ठंडी भी होती है और गर्म भी होती है बैक वक्त में। मैं तेन पूछ रहा मियाँ बीवी की हुंदे आ? यानी मियाँ बीवी जिद्दां कहंदे नहीं गड्डी दे वैसपे दे 3 पहिए हुंदे मियाँ बीवी, और 2 ਹੁੰਦੇ ਆ, ਤੀਜਾ ਕਿਹੜੀ ਸਟੈਪਨੀ ਹੁੰਦੀ ਆ। ਅੱਜ ਦੇ ਦੌਰ 'ਚ ਮੀਆਂ ਬੀਵੀ 'ਚ ਤੀਸਰਾ ਪਹੀਆ ਵੀ ਹੁੰਦਾ ਵਾ। ਉਹ ਇੱਕ ਦੌਰ ਹੋਰ ਸੀ ਜਦੋਂ ਮੋਟਰਸਾਈਕਲ, ਅੱਜ ਦੇ ਦੌਰ ਤੇ 22 ਵੀਲ ਟਰਾਲਾ ਟਾਈਪ ਹੁੰਦੇ ਮੀਆਂ ਬੀਵੀ ਬੇਟੇ। ਥੋੜਾ ਗੌਰ ਕਰ ਯਾਰ। ਮੀਆਂ ਦੇ ਨਾਲ ਇੱਕ ਟਾਇਰ ਉਹਦਾ ਆਪਣਾ, 21 ਟਾਇਰ ਬਾਹਰ ਦੇ ਵੀ ਹੁੰਦੇ। ਅੱਛਾ, ਇਹ ਵੀ ਕੈਸੀ ਫਿੱਕੀ ਮਿਸਾਲ ਕਿਸੇ ਨੇ ਦਿੱਤੀ ਹੈ। ਮੀਆਂ ਬੀਵੀ ਗੱਡੀ ਦੇ 2 ਪਹੀਏ ਹੁੰਦੇ, ਗੱਡੀ ਤੇ 22 ਵੀਲਰ ਵੀ ਹੁੰਦੀ ਹੈ, ਗੱਡੀ ਤੇ ਕਾਰ ਵੀ ਹੁੰਦੀ ਹੈ, ਗੱਡੀ ਤੇ ਰਕਸ਼ਾ ਵੀ ਹੁੰਦਾ, ਵੈਸਪਾ ਵੀ ਹੁੰਦਾ। ਮਿਸਾਲ ਇਹ ਬਣਨੀ ਚਾਹੀਦੀ ਸੀ ਕਿ ਮੀਆਂ ਬੀਵੀ ਮੋਟਰਸਾਈਕਲ ਦੇ 2 ਪਹੀਏ ਹੁੰਦੇ, ਗੱਡੀ ਦੇ 2 ਪਹੀਏ ਹੁੰਦੇ। ਲਓ ਹੁਣ ਗੱਡੀ ਦੇ 2 ਪਹੀਏ ਇੱਧਰਲੇ ਮੀਆਂ ਬੀਵੀ ਹੋ ਗਏ ਤੇ ਇੱਧਰਲੇ ਕੌਣ ਨੇ? ਜਾਂ ਅਗਲੇ 2 ਮੀਆਂ ਬੀਵੀ ਹੋ ਗਏ ਤੇ ਪਿਛਲੇ ਕੌਣ ਨੇ? ਇੱਧਰਲੇ ਮੀਆਂ ਬੀਵੀ ਆ ਤੇ ਇੱਧਰਲੇ। ਅੱਛਾ, ਯਾਨੀ 2 ਜੋੜੀਆਂ ਪਾ ਲੀਆਂ ਤੂੰ, ਯਾਨੀ ਤੂੰ ਉਸ ਸਿਆਣੇ ਨੂੰ ਬਚਾ ਲਿਆ। ਆਹੋ, ਮੀਆਂ ਬੀਵੀ 2 ਆਪਸ ਚ 2 ਜਿਸਮ ਇੱਕ ਜਾਨ ਹੁੰਦੇ ਨੇ। ਹਾਂ, ਠੀਕ ਆ ਜੀ, ਗੱਲ ਹੋ ਗਈ। ਬਿਲਕੁਲ ਸਹੀ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਸੀ, ਹੁਣ ਮੈਂ ਜਿਹੜੀਆਂ ਮੇਰੀਆਂ ਭੈਣਾਂ ਮਾਵਾਂ ਜਾਂ ਜਿਹੜੀਆਂ ਸ਼ਾਦੀशुदा ਔਰਤਾਂ ਇਹ ਸੁਣ ਰਹੀਆਂ ਨੇ, ਪ੍ਰੋਗਰਾਮ ਵੇਖ ਰਹੀਆਂ ਨੇ, ਯਾਰ ਇਹ ਉਹਨਾਂ ਨੂੰ ਪ੍ਰੋਗਰਾਮ ਜ਼ਰੂਰ ਦਿਖਾਉਣਾ। ਉਹ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ, ਮੇਰੀਆਂ ਭਰਜਾਈਆਂ, ਤੁਹਾਡੀਆਂ ਵਾਈਫ, ਜਾਂ ਜਿੱਥੇ ਵੀ ਤੁਹਾਨੂੰ ਇਹ ਮਸਲਾ ਲੱਗੇ ਜਿਹੜਾ ਮੈਂ ਦੱਸਾਂ, ਇਹ ਉਹਨਾਂ ਨੂੰ ਪ੍ਰੋਗਰਾਮ ਲਾਜ਼ਮੀ ਦਿਖਾਉਣਾ ਔਰ ਤੁਸੀਂ ਪੂਰਾ ਪ੍ਰੋਗਰਾਮ ਵੇਖਣਾ ਔਰ ਸਮਝਣਾ। ਤੁਸੀਂ ਤੂੰ ਮੈਨੂੰ ਇਹ ਦੱਸ, ਔਰਤ ਜਿਹੜੀ ਆ ਉਹਦਾ ਕੰਮ ਕੀ ਹੁੰਦਾ ਘਰ 'ਚ? ਔਰਤ ਦੇ ਬਹੁਤ ਸਾਰੇ ਕੰਮ ਆ ਘਰ 'ਚ। ਲਾਈਕ ਦੇਖੋ, ਤੂੰ ਅੱਗੋਂ ਗੱਲ ਵਧਾ ਕੋ ਲੈਣਾ? ਤੂੰ ਕਹਿੰਦਾ ਉਹਦਾ ਕੰਮ ਆ ਭਾਂਡੇ ਧੋਣਾ, ਕੱਪੜੇ ਧੋਣਾ, ਗੱਲ ਮੁਕਾ। ਅੱਛਾ, ਇੱਥੇ ਗੱਲ ਮੁੱਕ ਜਾਣੀ। ਤਾਰੜ ਬਣ ਕੇ ਉਹਦੇ ਕਾਫੀ ਸਾਰੇ ਕੰਮ ਨੇ, ਉਹਦੇ ਇਸ ਤਰ੍ਹਾਂ ਦੇ ਕੰਮ। ਔਰਤ ਦਾ ਘਰ ਦੇ ਵਿੱਚ ਆਮ ਰੂਟੀਨ ਦਾ ਕੀ ਕੰਮ ਹੁੰਦਾ ਜਿਹੜਾ ਉਹ ਆਪਣੇ ਖਾਵੰਦ ਘਰੇਲੂ ਮਾਮਲਾਤ ਨੂੰ ਦੇਖਣਾ? ਬੀਵੀ ਭਾਜਨ ਜਿਹੜੀ ਨਾ, ਉਹ ਘਰ ਦੇ ਵਿੱਚ ਭਾਂਡੇ ਧੋਣੇ, ਕੱਪੜੇ, ਯਾਨੀ ਚਲੋ ਕੰਮ ਵਾਲੀ ਰੱਖੀ ਆ ਜਾਂ ਨਹੀਂ ਰੱਖੀ ਕੰਮ ਵਾਲੀ, ਬੀਵੀ ਨੇ ਭਾਂਡੇ ਧੋਣੇ, ਕੱਪੜੇ ਇਸਤਰੀ ਕਰਨੇ, ਮਸ਼ੀਨ ਲਾਉਣੀ, ਜਿਹੜੀ ਅਕਸਰ ਉਹ ਬਹਾਨਾ ਪਾਉਂਦੀ ਮੈਂ ਮਸ਼ੀਨ ਲਾਉਣੀ। ਅੱਛਾ, ਮਸ਼ੀਨ ਲਾਉਣੀ, ਉਸ ਤੋਂ ਬਾਅਦ ਜਨਾਬ ਜੀ ਆਟਾ ਗੁੰਨਣਾ, ਰੋਟੀਆਂ ਪਕਾਉਣੀਆਂ, ਹਾਂਡੀ ਪਕਾਉਣੀ, ਘਰ ਦੀ ਸਫਾਈ ਕਰਨੀ, ਇਹ ਬੀਵੀ ਦੇ ਕੰਮ ਨੇ, ਉਹਦੀ ਜ਼ਿੰਮੇਵਾਰੀ। ਬਿਲਕੁਲ, ਘਰ ਨੂੰ ਸੰਭਾਲਣਾ, ਘਰ ਨੂੰ ਜੰਨਤ ਬਣਾਉਣਾ, ਘਰ ਦਾ ਮੇਨਟੇਨ ਰੱਖਣਾ। ਠੀਕ ਹੈ ਜੀ, ਉਹਦੇ ਚ ਉਹਨੂੰ ਪੈਸਾ ਕੋਈ ਨਹੀਂ ਚਾਹੀਦਾ। ਨਾਜ਼ਰੀਨ ਜਰਾ ਗੱਲ ਸਮਝਣਾ, ਉਹਦੇ ਚ ਉਹਨੂੰ ਆਟਾ ਗੁੰਨਣ ਲਈ ਪੈਸੇ ਤਾਂ ਨਹੀਂ ਦੇਣੇ ਪੈਂਦੇ ਕਿਸੇ ਨੂੰ ਕਿ ਉਹਨੇ ਪੈਸੇ ਕਿਤੇ ਜਮ੍ਹਾਂ ਕਰਾਉਣੇ ਫਿਰ ਉਹਨੂੰ ਆਟਾ ਗੁੰਨਣਾ। ਹੁਣ ਬੰਦਾ ਜਿਹੜਾ ਆਪਣੇ ਘਰ ਵਾਸਤੇ ਕਰ ਰਿਹਾ, ਜਿਹੜੀ ਬੰਦੇ ਦੀ ਡਿਊਟੀ ਹੈ, ਉਹਦੇ ਚ ਸਰ 95% ਉਹਦੇ ਪੈਸੇ ਲੱਗਦੇ ਨੇ। ਅਗਰ ਬੀਵੀ ਕੱਪੜੇ ਧੋਂਦੀ ਆ, ਜਿਹੜਾ ਸਾਬਣ ਆ ਰਿਹਾ ਉਹ ਬੰਦਾ ਲੈ ਕੇ ਆਉਂਦਾ, ਆਟਾ ਗੁੰਨ ਰਹੀ ਆ, ਆਟਾ ਜਦੋਂ ਖਰੀਦਿਆ ਜਾਂਦਾ ਉਹ ਬੰਦੇ ਦੇ ਪੈਸਿਆਂ ਦਾ। ਠੀਕ ਹੋ ਰਹੀ ਗੱਲ? ਯਾਨੀ ਜਿੰਨਾ ਵੀ ਹਾਂਡੀ ਪਕਾ ਰਹੀ ਆ, ਸਬਜ਼ੀ ਬੰਦੇ ਦੇ ਪੈਸਿਆਂ ਦੀ। ਠੀਕ ਹੈ ਜੀ, ਉਹ ਅਗਰ ਵੈਪਰ ਫੇਰ ਰਹੀ, ਉਹ ਵੈਪਰ ਬੰਦੇ ਦੇ ਪੈਸਿਆਂ ਦਾ ਆ। ਏਦਾਂ ਹੀ ਆ। ਅਗਰ ਉਹ ਜਿਹੜਾ ਪਾਣੀ ਤਰੋਂਕ ਰਹੀ, ਉਹ ਜਿਹੜੀ ਮੋਟਰ ਚੱਲ ਰਹੀ, ਮੋਟਰ ਦਾ ਬਿੱਲ ਬੰਦਾ ਦਿੰਦਾ। ਯਾਨੀ ਬੰਦੇ ਦੇ ਹਰ ਕੰਮ 'ਚ ਪੈਸਾ ਵਾ, ਔਰਤ ਦੇ ਕੰਮ 'ਚ ਪੈਸਾ ਨਹੀਂ। ਬਿਲਕੁਲ। ਹੁਣ ਸਾਡੇ 50% ਤੋਂ ਜ਼ਿਆਦਾ ਘਰਾਂ 'ਚ ਜਦੋਂ ਮੀਆਂ ਬੀਵੀ ਦੀ ਲੜਾਈ ਹੁੰਦੀ ਨਾ, ਸੁਮਾਨ ਸਾਹਿਬ, ਮਰਦ ਵਿਚਾਰੇ ਨਾਲ ਹੁੰਦਾ ਕੀ ਭਲਾ? ਜਦੋਂ ਮਿਹਣੇ ਤੇਣੇ ਸ਼ੁਰੂ ਹੁੰਦੇ ਨੇ, ਹਾਲਾ ਲਾ ਤੂੰ ਏਦਾਂ, बुढ़ी हर बुढ़ी कहती मैं तेरे बच्चे पाल दी, मैं देखो ਤੁਹਾਡੀ खातर ये करती हूँ, मैं सारा दिन कपड़े धोती हूँ, मैं हांडी पकाती हूँ, मैं सफाइयाँ करती हूँ, मैं ये करती हूँ, मैं कपड़े सुकने पाने गई थी, मैं वो लेके कर दी। बंदा हुण बंदा की करे, बंदा किदां जितावे? बंदे ने ये नहीं कहना कि बई मैं भी तेरे नाल आटा गुन्नदा। हुण बंदा सोचदा यार मैं इहदे बदले इहनूं मैं भी तो इन्ना कुछ करदा। हुण उहने की दसना? उहने की दसना कि जे तूं भांडे धोनी आ ते मैं भी तेनों फलां शादी ते तेरी भैन दा विआह सी, तेनों मैं 9000 रुपए दा सूट लिया के दित्ता। बिल्कुल इदां ही। मैं तू मैनूं कहा बच्चों के कपड़े नहीं सही, मैं हालांकि मेरे हालात भी माड़े सी, मैं फिर 10000 रुपया तैनूं दित्ता कि बच्चों के कपड़े लैके आ।
ਇਸਤਰੀ ਤੂੰ ਕਿਆ ਖਰਾਬ ਹੋ ਗਈ ਆ, ਮੈਂ ਤੈਨੂੰ 2500 ਰੁਪਏ ਦੀ ਇਸਤਰੀ। ਬੰਦੇ ਨੇ ਤੇ ਪੈਸਾ ਹੀ ਦੱਸੀ ਜਾਣੇ ਨਾ, ਬੰਦੇ ਨੇ ਇਹ ਨਹੀਂ ਕਹਿਣਾ ਮੈਂ ਤੇਰੀਆਂ ਲੱਤਾਂ ਘੁੱਟਦਾ, ਮੈਂ ਫਰਸ਼ ਧੋਣਾ, ਮੈਂ ਵੀ ਆ ਕਰਦਾ। ਅੱਛਾ ਹੁਣ ਉਹਦੇ ਲਈ ਉਹ ਫਸਦਾ ਕਿੱਥੇ ਆ? ਹੁਣ ਬੁੱਢੀ ਆਰਾਮ ਨਾਲ ਜਦੋਂ ਇਹ ਸੁਣਦੀ ਆ ਨਾ, ਬੁੱਢੀ ਨੂੰ ਫਿਰ ਉਹਦੇ ਆਪਣਾ ਪਿਆਰ ਉਹ ਜਤਾਉਂਦੀ ਆ, ਆਪਣਾ ਪਿਆਰ ਉਹ ਜਤਾਉਂਦੀ ਆਪਣੇ ਕੰਮ ਦੱਸ ਕੇ, ਕਿ ਆਪਣੀ ਫਿਕਰ ਕਰਵਾਉਣ ਵਾਸਤੇ ਕਿ ਮੇਰੀ ਇਹ ਫਿਕਰ ਕਰੇ, ਇਹਦੇ ਦਿਲ 'ਚ ਮੇਰੀ ਇੱਜ਼ਤ ਬਣੇ, ਇਹ ਮੈਨੂੰ ਸਮਝੇ, ਉਹ ਆਪਣੀ ਮਿਹਨਤ ਦੱਸਦੀ ਹੈ। ਬੰਦਾ ਵੀ ਜਦੋਂ ਪੈਸਾ ਦੱਸਦਾ ਉਦੋਂ ਬੁੱਢੀ ਆਰਾਮ ਨਾਲ ਕੋ ਕਹਿੰਦੀ ਹੈ, ਉਹ ਕਹਿੰਦਾ ਨਾ ਮੈਂ ਤੈਨੂੰ 3000 ਦੀ ਜੁੱਤੀ ਲੈ ਕੇ ਦੀ, ਲਾ ਸਨਾਤ ਤੇ ਪੈਸੇ, ਮੈਨੂੰ ਪੈਸੇ ਸਨਾਤ ਤੇ ਬਸ ਨਾ ਲਿਆ ਕੇ ਦਿਆ ਕਰੋ ਇਹੋ ਜੀ ਜੁੱਤੀ ਤੁਸੀਂ, ਜਿਹੜੀ ਤੁਸੀਂ ਮੈਨੂੰ ਮਹੀਨੇ 'ਚ 3 ਵਾਰੀ ਸੁਣਾਉਣਾ ਹੀ ਹੁੰਦਾ 3000। ਨਹੀਂ ਉਹਨੇ ਕੀ ਸੁਣਾਉਣਾ? ਅੱਛਾ ਮੇਰੀ ਗੱਲ ਉਹਨੇ ਤੈਨੂੰ ਸੁਣਾਉਣਾ ਕੀ ਆ ਯਾਰ? ਇੱਕ ਮਿਸਾਲ ਤੂੰ ਬੁੱਢੀ ਆ ਯਾਰ, ਤੂੰ ਕਿਹਦੀ ਸੁਣਦਾ? ਇੱਕ ਮਿਸਾਲ ਤੂੰ ਬੁੱਢੀ ਆ, ਮੈਂ ਕਿਵੇਂ ਬੁੱਢੀ ਆ? ਇੱਕ ਮਿਸਾਲ ਆ, ਇੱਕ ਮਿਸਾਲ ਤੂੰ ਬੁੱਢੀ ਉਦੋਂ ਤੂੰ ਮੁੱਛਾਂ ਰੱਖੀਆਂ, ਤੂੰ ਬੁੱਢੀ ਆ, ਤੂੰ ਮੈਨੂੰ ਕਹਿਤਾ ਵੀ ਮੈਂ ਆ ਕੁਛ ਕਰਦੀ ਆ, ਕੁਛ ਕਰਦੀ, ਮੰਨ ਲਿਆ, ਆਈ ਐਕਸੈਪਟ। ਮੈਂ ਤੈਨੂੰ ਕਹਿੰਦਾ ਕਿ ਮੈਂ ਤੈਨੂੰ 4000 ਰੁਪਏ ਦੀ ਜੁੱਤੀ ਲਿਆ ਕੇ ਦਿੱਤੀ, ਉਹ ਤੈਨੂੰ 4000 ਕਿਉਂ ਲੱਗਦਾ? 4000 ਦੀ ਜੁੱਤੀ ਖਰੀਦ ਲੱਗਿਆ, ਜਿਹੜੀ ਤੇਰੇ ਲਈ ਮੁਹੱਬਤ ਸੀ ਉਹ ਤੂੰ ਕਿਉਂ ਨਹੀਂ ਮਰਦੀ ਸੋਚਦੀ ਯਾਰ ਬਗੈਰਤੀਏ? ਅੱਛਾ ਹੁਣ ਮੇਰੀ ਗੱਲ ਸੁਣੋ, ਤੁਸੀਂ ਅੱਜ ਤਪੇ ਆਏ ਹੋ। ਤਪੇ ਨਹੀਂ, ਮੈਂ ਆਵਾਮ ਨੂੰ ਇਹ ਦੱਸਣਾ ਚਾਹ ਰਿਹਾ, ਆਪਣੀਆਂ ਮਾਵਾਂ ਭੈਣਾਂ ਨੂੰ, ਬਾਜੀਆਂ ਨੂੰ, ਕਿ ਜਦੋਂ ਬੰਦਾ ਤੁਹਾਨੂੰ ਕਹਿੰਦਾ ਨਾ ਕਿ ਮੈਂ ਤੈਨੂੰ ਜੁੱਤੀ ਲਿਆ ਕੇ ਦਿੱਤੀ, ਮੈਂ ਤੈਨੂੰ, ਤਾਂ ਉਦੋਂ ਇਹ ਨਾ ਸੋਚਿਆ ਕਰੋ ਪੈਸੇ ਸੁਣਾ ਰਿਹਾ। ਬਾਜੀ ਉਹ ਪੈਸੇ ਨਹੀਂ ਸੁਣਾ ਰਿਹਾ, ਉਹਨੂੰ ਕੀ ਤਕਲੀਫ ਸੀ ਬੈਠੇ ਬੈਠੇ ਨੂੰ 4000 ਦੀ ਜੁੱਤੀ ਲੈਵੇ? ਕਾਹਤੋਂ ਲੈ ਕੇ ਆਇਆ? ਉਹ ਤੇਰੀ ਫਿਕਰ ਸੀ, ਤੇਰੇ ਪੈਰਾਂ ਦੀ ਫਿਕਰ ਸੀ, ਜਾਂ ਤੈਨੂੰ ਪਤਾ ਜੁੱਤੀ ਟੁੱਟੀ ਆ ਜਾਂ ਸ਼ਾਦੀ ਤੇ ਜਾਣਾ, ਉਹਦੇ ਪੈਸੇ ਨੂੰ ਪੈਸਾ ਨਾ ਸਮਝੋ, ਆਪਣੇ ਕੰਮ ਪੂਰੇ ਗਿਣਾ ਦਿੰਦੇ ਤੁਸੀਂ। ਉਹ ਭਾਈਜਾਨ ਮੇਰੀ ਗੱਲ ਸੁਣੋ, ਤੁਸੀਂ ਆਪਣੀ ਗੱਲ ਜੇ ਸਮਝਾਣੀ ਨਾ ਸਿੱਧੇ ਤਰੀਕੇ ਨਾਲ ਸਮਝਾਓ। ਕਿਸ ਤਰ੍ਹਾਂ? ਕਿ ਉਹ ਬੰਦਾ ਜਦੋਂ ਆਪਣੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ, ਹੁਣ ਮੈਨੂੰ ਤੁਹਾਡੀ ਗੱਲ ਸਮਝ ਆ ਗਈ ਹੈ। ਉਹ ਏਦਾਂ ਵਾ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਦੋਂ ਬੰਦਾ ਆਪਣੀ ਮੁਹੱਬਤ ਦਾ ਇਜ਼ਹਾਰ ਕਰਦਾ ਨਾ ਔਰਤ ਦੇ ਨਾਲ, ਤੇ ਉਹਦੇ ਪਿੱਛੇ ਪੈਸਾ ਹੁੰਦਾ ਵਾ, ਪੈਸਾ ਹੁੰਦਾ, ਠੀਕ ਹੈ, ਉਹਦੀ ਮਜਬੂਰੀ ਹੈ, ਕਿਉਂਕਿ ਅੱਛਾ ਇਹ ਤੁਹਾਡੀ ਗੱਲ ਮੈਂ ਐਗਰੀ ਕਰਦਾ ਇਸ ਗੱਲ 'ਚ। ਜ਼ਾਹਰੀ ਗੱਲ ਆ ਕਿ ਜ਼ਾਹਰੀ ਬਾਤ ਆ, ਜਦੋਂ 4 ਬੰਦਿਆਂ 'ਚ ਗੱਲ ਹੁੰਦੀ, ਮਤਲਬ ਰਿਸ਼ਤੇਦਾਰ ਬਹਿ ਗਏ, ਗੱਲ ਵੱਧ ਗਈ, ਹਾਂ ਵੀ ਕੀ ਮਸਲਾ ਪੁੱਤਰ ਤੁਹਾਡਾ ਦੱਸੋ, ਨਾ ਲੜਿਆ ਆ ਜੀ, ਮੈਂ ਆ ਕਰਦੀ ਸਰਦੀ, ਉਹ ਕਹਿੰਦਾ ਲਓ ਜੀ ਮੈਨੂੰ ਪੁੱਛੋ ਨੂੰ ਵਿਆਹ ਤੇ ਗਈ ਇਹਨੂੰ ਮੈਂ ਨਹੀਂ ਦਿੱਤਾ 5000, ਲਓ ਜੀ ਆਈ ਇਹਨਾਂ ਕੋ ਕੰਮ, ਲਓ ਸੁਣਾ ਤੇ ਪੈਸੇ, ਹੋਰ ਬਾਹਰ ਖਾ ਪਾ ਦਿਓ, ਗਲੀ 'ਚ ਜਾ ਖਾ ਪਾ ਦਿਓ ਕਿ ਮੈਂ ਆਪਣੀ ਬੁੱਢੀ ਨੂੰ ਪੈਸੇ ਦਿੰਨਾ, ਅੱਗੇ ਤੋਂ ਨਾ ਦਿਆ ਕਰੋ ਇਹੋ ਜਿਹਾ 5000 ਜਿਹੜਾ ਪੂਰੀ ਖਾਨਦਾਨ ਤੁਸੀਂ ਸੁਣਾਉਣਾ ਹੁੰਦਾ। ਮੈਂ ਇਸ ਤੋਂ ਕਹਿ ਰਿਹਾ ਕਿ ਜਿਹੜੀਆਂ ਖਵਾਤੀਨ ਦੇਖ ਰਹੀਆਂ ਨੇ ਨਾ ਸ਼ੋਜ਼, ਜਾਂ ਜਿਹੜੇ ਖਵਾਤੀਨੇ ਬਾਅਦ 'ਚ ਜਾ ਕੇ ਖਵਾਤੀਨਾਂ ਨੂੰ ਦਿਖਾਉਣਗੇ, ਉਹ ਦਿਖਾਉਣ, ਔਰ ਉਹ ਮੇਰੀਆਂ ਭੈਣਾਂ ਇਸ ਚੀਜ਼ ਨੂੰ ਸਮਝਣ ਕਿ ਬਾਜੀ ਤੁਹਾਡੀ ਮਿਹਰਬਾਨੀ ਆ। ਬੰਦਾ ਜਦੋਂ ਪੈਸੇ ਦੀ ਗੱਲ ਕਰਦਾ ਨਾ 2 4 5000 10000 ਦੀ ਕਿ ਮੈਂ ਚੀਜ਼ ਲੈ ਕੇ ਦਿੱਤੀ, ਤੁਸੀਂ ਤੇ ਪਿੱਛੋਂ ਦੀ ਮੁਹੱਬਤ ਨੂੰ ਫੀਲ ਕਰਿਆ ਕਰੋ, ਪੈਸਾ ਹੀ ਨਾ ਫੜ ਕੇ ਬਹਿ ਜਾ ਕਰੋ। ਸਭ ਤੋਂ ਵੱਡੀ ਜ਼ਰੂਰਤ ਪਤਾ ਕੀ ਹੈ, ਜਿਹੜੀ ਮੇਰੇ ਖਿਆਲ ਦੇ ਵਿੱਚ ਆ, ਕਿ ਕੀਮੇ 'ਚ ਮਿਰਚਾਂ ਥੋੜੀਆਂ ਘੱਟ ਹੋਣੀਆਂ ਚਾਹੀਦੀਆਂ। ਜਿਹੜਾ ਕਬਾਬਾਂ ਦਾ ਕੀਮਾ ਉਹ ਬਹੁਤ ਜ਼ਬਾਨ ਨੂੰ ਲੱਗਦੀਆਂ ਨੇ। ਇਹ ਸਭ ਤੋਂ ਜ਼ਿਆਦਾ ਇਸ ਟਾਈਮ ਜ਼ਰੂਰਤ ਆ ਕਿ ਦਹੀਂ ਪਤਲੀ ਆ ਰਹੀ ਹੈ, ਕਿਤੋਂ ਅੱਛੀ ਜਗ੍ਹਾ ਤੋਂ ਲੱਭੀ ਜਾਏ, ਜਿਹੜਾ ਰਾਇਤਾ ਗਾੜਾ ਬਣੇ। ਇਹ ਸਭ ਤੋਂ ਜ਼ਿਆਦਾ ਜ਼ਰੂਰਤ। ਜੋ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਨਾ, ਤੁਸੀਂ ਜ਼ਮਾਨੇ ਲਈ ਸ਼ੈਂਪੂ ਦੀ ਗੱਲ ਕਰਦੇ, ਮੈਂ ਤੁਹਾਨੂੰ ਸ਼ੈਂਪੂ ਗਾੜਾ ਕਰ ਲਓ, ਸ਼ੈਂਪੂ ਪਤਲਾ ਕਰ ਲਾ, ਸ਼ੈਂਪੂ ਦੀ ਗੱਲ। ਉਹ ਬ੍ਰਾਂਡ ਆ ਇੱਕ, ਸ਼ੈਂਪੂ ਮੈਂ ਬ੍ਰਾਂਡ ਬਣਾਉਣਾ। ਉਹ ਭਾਈਜਾਨ ਗੱਲ ਤੇ ਸੁਣ ਲਓ, ਠੀਕ ਆ, ਤੁਸੀਂ ਜ਼ਮਾਨੇ ਲਈ ਜਾਨੀ ਤੇ ਮੇਰੇ ਲਈ, ਮੈਨੂੰ ਜਦੋਂ ਤੁਸੀਂ ਹੋਟਲ ਦੀ ਗੱਲ ਕਰਦੇ ਹੋ ਨਾ ਤੇ ਜਾਨੀ ਦੁਸ਼ਮਣ ਲੱਗਦੇ ਹੋ। ਯਾਰ ਮੇਰੇ ਸ਼ੈਂਪੂ ਦੀ ਤੇ ਤੇਰੇ ਖਾਣੇ ਨਾਲ ਬਣਦਾ ਹੀ ਨਹੀਂ ਲਿੰਕ, ਕਿਉਂਕਿ ਮੇਰਾ ਇੱਕ ਬ੍ਰਾਂਡ ਆ। ਉਹਦੇ ਤੇ 25 ਰੁਪਏ ਦਾ ਸਿਰਫ ਸਟicker ਲੱਗਾ ਬੋਤਲ ਤੇ, ਤੇਰਾ 13 ਰੁਪਏ ਦੇ 2 ਟਿੱਕੇ ਆ ਜਾਂਦੇ ਆ। 13 ਰੁਪਏ ਦੇ ਕੀ ਫਰਾਉਨ ਦੇ ਦੌਰ ਚ ਬਾਰਬੀਕਿਊ ਖਾ ਰਹੇ ਹੋ? 13 ਰੁਪਏ ਦੇ 2 ਟਿੱਕੇ ਆ ਜਾਂਦੇ। ਉਹ 146 ਨੂੰ ਤੇ ਪੈਟਰੋਲ ਹੋ ਗਿਆ, ਖੁਦਾ ਦੇ ਬੰਦਿਓ। ਮੈਂ 113 ਦੇ 2 ਟਿੱਕੇ ਤੁਹਾਨੂੰ ਵੇਖਣ ਨਾ ਦਵਾਂ। ਪੈਟਰੋਲ ਤੂੰ ਉਹਦੀ ਟਾਕੀ ਦਾ ਇੰਜਨ ਲਾਉਂਦੇ, ਪੈਟਰੋਲ ਲਾਉਣਾ ਉੱਤੇ ਪੈਟਰੋਲ ਦਾ ਟਿੱਕਿਆਂ ਨਾਲ ਕੀ ਕੰਮ? ਪੈਟਰੋਲ ਚ ਧਾਉਣਾ ਉਹਨਾਂ ਨੂੰ। ਓ ਯਾਰ ਕੋਈ ਖੁਦਾ ਦਾ ਥੱਲੇ ਤੂੰ ਕੋਲੇ ਬਾਲਦਾ, ਪੈਟਰੋਲ ਕਿੱਥੋਂ ਆ ਗਿਆ ਤੇਰੇ ਚ? ਮੈਨੂੰ ਪਤਾ ਕੀ ਲੱਗਦਾ ਹੁਣ ਅੱਜ ਤੁਹਾਡੀ ਹੋਈ ਆ ਕਿਤੋਂ ਕਰ ਹੋਈ ਨਹੀਂ ਆ। ਤੂੰ ਸ਼ੈਂਪੂ ਨੂੰ ਜਿਹੜਾ ਨਾਲ ਅਟੈਚ ਕਰ ਰਿਹਾ ਨਾ, ਮੈਂ ਤੈਨੂੰ ਮਾੜੀ ਜੀ ਗੱਲ ਤੂੰ ਕਰਨਾ ਸੀ ਨਾ, ਮੈਂ ਪਹਿਲੇ ਹੀ ਫੜ ਲਿਆ। ਸ਼ੈਂਪੂ ਨੂੰ ਨਹੀਂ ਕੀਤਾ, ਮੈਂ ਪਹਿਲੇ ਫੜ ਲਿਆ ਨਾ ਯਾਰ। ਮੈਂ ਤੁਹਾਡੀ ਅੱਜ ਪਹਿਲੀ ਵਾਰੀ ਤੁਹਾਡੀ ਹਮਾਇਤ ਕਰਨੀ ਸੀ, ਉਹ ਵੀ ਨਹੀਂ ਕਰਨ ਦਿੱਤੀ। ਜਾਓ ਮੈਂ ਅੱਛਾ ਤੁਸੀਂ ਦੇਖਿਆ ਕਦੀ ਮੈਂ ਬੁੱਢੀਆਂ ਦਾ ਮੁਕੱਦਮਾ ਕਬਾਬ ਕਦੀ ਲੱਗਦੇ ਦੇਖਿਆ ਨਾ, ਇੰਜ ਕਰਕੇ ਉਹ ਫੜਦੇ ਨੇ ਕੀਮਾ ਤੇ ਇੰਜ ਕਰਕੇ ਨਾ, ਉਸ ਤੋਂ ਬਾਅਦ ਉਹਨੂੰ ਇੰਨਾ ਕਰ ਲੈਂਦੇ ਨੇ। ਉਹਨੂੰ ਵੀ ਇੰਚੀ ਟੇਪ ਰੱਖਿਆ ਇਹਨੇ ਕਿ ਵੀ ਇਹ ਇੱਥੇ ਤੱਕ, ਇਸ ਤੋਂ ਅੱਗੇ ਕੀਮਾ ਨਾ ਜਾਵੇ। ਉਹ ਵਿਚਾਰਾ ਇੰਚੀ ਟੇਪ ਨਾਲ ਨਾਪ ਕੇ ਕਬਾਬ ਲਾਉਂਦਾ। ਇਹਨੂੰ ਕਹਿੰਦੇ ਪ੍ਰੋਫੈਸ਼ਨਲ ਵਰਕ। ਪ੍ਰੋਫੈਸ਼ਨਲ ਵਰਕ। ਹਾਂ, ਇਹ ਹੌਲੀ ਦੇ ਗਾਹਕਾਂ ਨੇ ਆ ਕੇ ਯਾਰ 3.5 ਇੰਚ ਕਬਾਬ ਲਾ ਲਿਆ। ਅਸੀਂ ਅੱਗੇ ਪਹਿਲਾ ਪ੍ਰੋਗਰਾਮ ਅਸੀਂ ਕੀਤਾ ਸੀ, ਯਾਦ ਆ? ਪਹਿਲੇ ਪ੍ਰੋਗਰਾਮ 'ਚ ਅਸੀਂ ਕੀਤਾ ਸੀ, ਕਿੱਥੇ ਕੀਤਾ ਸੀ? ਜਾਹਲ ਤੇ। ਉਹ ਪੜ੍ਹਾਈ ਤੇ ਦੂਜਾ ਪ੍ਰੋਗਰਾਮ ਕੀਤਾ ਸਭ ਤੋਂ ਪਹਿਲਾ ਪ੍ਰੋਗਰਾਮ। ਨਹੀਂ ਜਿਹੜਾ ਦੂਜਾ ਪੜ੍ਹਾਈ ਵਾਲਾ ਕੀਤਾ, ਪੜ੍ਹਾਈ ਵਾਲਾ, ਕਿ ਮਾਰ ਨਹੀਂ ਪਿਆਰ। ਉਹਦੇ 'ਚ ਜਾਹਲਾਂ ਦੀ ਗੱਲ ਹੋ ਰਹੀ ਸੀ। ਯਾਰ ਮੈਨੂੰ ਬਸ ਉਸ ਪ੍ਰੋਗਰਾਮ 'ਚ ਇੱਕ ਬੜੀ ਦੁੱਖ ਹੋਇਆ। ਕੀ? ਮੈਂ ਨਾ ਜਦੋਂ ਦੇ ਕਮੈਂਟਸ ਪੜ੍ਹੇ ਨਾ ਉੱਥੇ, ਤੇ ਬਹੁਤ ਸਾਰੇ ਲੋਕਾਂ ਨੇ ਨਾ ਯਾਨੀ ਕਿ ਮੈਨੂੰ ਹੀਰੋ ਜਿਹਾ ਕਰਾਰ ਦੇ ਦਿੱਤਾ। ਠੀਕ ਆ, ਹਾਲਾਂਕਿ ਮੈਂ ਕੋਈ ਤੇ ਮੈਨੂੰ ਜਾਹਲ ਜਿਹਾ, ਤੈਨੂੰ ਪੜਿਆ ਲਿਖਿਆ ਤੇ ਲੇਕਿਨ ਮੈਨੂੰ ਇੱਕ ਨਾ ਅਫਸੋਸ ਹੋਇਆ ਇਸ ਗੱਲ ਤੇ ਕਿ ਲਾਈਕ ਕਿ ਸਾਰੀ ਦੁਨੀਆ ਨੂੰ ਪਤਾ ਕਿ ਪ੍ਰੋਗਰਾਮ ਹੋ ਰਿਹਾ ਵਾ,
ਕੁਝ ਚੀਜ਼ਾਂ ਡਿਸਾਈਡਡ ਆ, ਕੁਝ ਵੈਸੇ ਹੀ ਉਸੇ ਟਾਈਮ ਹੀ ਡਿਸਕਸ ਹੋ ਰਹੀਆਂ ਵਾ, ਤੇ ਉਹਦੇ ਚ ਕਿਸੇ ਇੱਕ ਨੇ ਬੁਰਾਈ ਜਾਂ ਗਲਤ ਜਾਂ ਮੁਆਸ਼ਰੇ ਦੇ ਨੈਗੇਟਿਵ ਪਹਿਲੂ ਨੂੰ ਰਿਪਰੈਜ਼ੈਂਟ ਕਰਨਾ ਤੇ ਦੂਜੇ ਨੇ ਪੋਜ਼ਿਟਿਵ। ਔਰ ਉਹਦੇ ਵਿੱਚ ਤੂੰ ਤੇ ਮੈਂ ਨਹੀਂ ਸੀ ਬੈਠੇ, ਹਾਂ, ਉਹ ਦੋ ਕਰੈਕਟਰ ਬੈਠੇ ਸੀ, ਦੋ ਕਹਿ ਲੋ ਕਿ ਮੁਆਸ਼ਰੇ ਦੀਆਂ ਦੋ ਸੋਚਾਂ ਬੈਠੀਆਂ। ਹਾਂ ਠੀਕ ਹੈ ਨਾ, ਇੱਕ ਨੂੰ ਤੇ ਰਿਪਰੈਜ਼ੈਂਟ ਕਿਸੇ ਨੇ ਕਰਨਾ ਹੀ ਸੀ ਨਾ। ਅਗਰ ਜਦੋਂ ਵੀ ਅੱਛਾਈ ਦੇ ਬੁਰਾਈ ਦਾ ਜ਼ਿਕਰ ਹੋਏਗਾ ਤੇ ਡੈਵਲ ਤੇ ਖੋਏਗਾ ਨਾ, ਤੇ ਜਿਹੜਾ ਬੰਦਾ ਡੈਵਲ ਨੂੰ ਰਿਪਰੈਜ਼ੈਂਟ ਕਰੇਗਾ, ਡੈਵਲ ਗਲਤ ਆ, ਉਹ ਬੰਦਾ ਨਹੀਂ ਗਲਤ, ਉਹ ਤੇ ਉਹਨੂੰ ਰਿਪਰੈਜ਼ੈਂਟ ਕਰ ਰਿਹਾ। ਇਦਾਂ ਹੀ ਤੁਸੀਂ ਉਦੋਂ ਜਿਹੜਾ ਕਰ ਰਹੇ ਸੀ, ਮੈਨੂੰ ਦੁੱਖ ਇਸ ਗੱਲ ਦਾ ਹੋਇਆ ਲੋਕਾਂ ਤੋਂ ਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਕਮੈਂਟ ਪੜ੍ਹੇ ਕਿ ਥੱਲੇ ਆ ਕੇ ਕਿ ਜਾਨੀ ਨਾ ਤੂੰ ਇਹ ਬਹਿਸ ਨਾ ਕਰ ਤੇ ਬੰਦੀ ਨਹੀਂ ਤੇ ਫਲਾਓ ਤੈਨੂੰ ਯੁਕਤਾਂ ਤੋਂ ਇਲਾਵਾ ਕੰਮ। ਉਹ ਯਾਰ ਇਹ ਸੋਚ ਉਹਨੇ ਹੀ ਮੈਨੂੰ ਦਿੱਤੀ ਸੀ, ਇਹ ਹੁਣ ਲੋਕਾਂ ਨੂੰ ਨਹੀਂ ਅੰਦਾਜ਼ਾ ਦੇਣਾ। ਚਲੋ ਯਾਰ ਉਹਨਾਂ ਨੂੰ ਪਤਾ ਕੀ ਗੱਲ ਆ, ਦੇਖੋ ਇੱਕ ਬੱਚਾ ਅਗਰ ਖੇਡ ਰਿਹਾ, ਇੱਕ ਬੱਚਾ ਅਗਰ ਮਤਲਬ ਐਸੀ ਜਗ੍ਹਾ ਤੇ ਖੇਡ ਰਿਹਾ ਜਿੱਥੇ ਪਤਾ ਯਾਰ ਇਹਦੇ ਕੱਪੜੇ ਗੰਦੇ ਹੋ ਜਾਣਗੇ, ਤੇ ਉਹ ਖੇਡ ਰਿਹਾ ਲੇਕਿਨ ਤੁਸੀਂ ਦੇਖ ਰਹੇ ਕਿ ਯਾਰ ਉਹ ਬੜੇ ਮਜ਼ੇ ਨਾਲ ਖੇਡ ਰਿਹਾ, ਤੇ ਤੁਸੀਂ ਇੱਕ ਤਾਂ ਸੋਚੋਗੇ ਕੱਪੜੇ ਨਾ ਗੰਦੇ ਕਰ ਲਓ, ਦੂਜੇ ਪਾਸੇ ਤੁਸੀਂ ਸੋਚੋਗੇ ਯਾਰ ਕੱਪੜੇ ਤੇ ਧੁੱਪ ਜਾਣਗੇ, ਜਿਹੜਾ ਇਹ ਮਜ਼ਾ ਲੈ ਰਿਹਾ ਨਾ ਇਹਨੂੰ ਲੈਣ ਦਿਓ। ਇਹ ਬੱਚੇ ਜਿਹੜੇ ਉਹ 2-4 ਹੈਗੇ 5-7-10 ਕਮੈਂਟਸ ਕੀਤੇ ਨੇ, ਲੇਕਿਨ ਉਹ ਬੱਚੇ ਨੇ ਉਹਨਾਂ ਨੂੰ ਅੱਛਾ, ਮੈਂ ਕਹਿੰਦਾ ਨਾ YouTube ਦਾ ਸਭ ਤੋਂ ਵੱਡਾ ਫਾਇਦਾ ਤੇ ਬਹੁਤ ਨੇ ਕਿ ਤੁਹਾਡੇ ਤੱਕ ਬੜੀ ਅਵੇਅਰਨੈਸ ਪਹੁੰਚਦੀ ਆ, ਤੇ ਇੱਕ ਨੁਕਸਾਨ ਇਹ ਹੈ ਕਿ ਜਿਹੜੇ ਇਦਾਂ ਦੇ ਬੱਚੇ ਹੁੰਦੇ ਨੇ ਨਾ, ਆਮ ਮਹਿਫਿਲ ਤੁਸੀਂ ਉਹਨਾਂ ਨੂੰ ਬਾਹਰ ਕੱਢ ਸਕਦੇ, ਤੁਹਾਡੇ ਕੋਲ ਆਪਸ਼ਨ ਹੁੰਦਾ ਬੇਟੇ ਚੱਲ ਬਾਹਰ, ਅਸੀਂ ਕੋਈ ਸਿਆਣੀ ਗੱਲ ਕਰਨੀ, ਇੱਥੇ ਤੁਸੀਂ ਬਾਹਰ ਨਹੀਂ ਕੱਢ ਸਕਦੇ। ਨਹੀਂ, ਕਈਆਂ ਨੇ ਇਸ ਗੱਲ ਨੂੰ ਬਕਾਇਦਾ ਕਿ ਮੈਂਸ਼ਨ ਕੀਤਾ ਕਿ ਯਾਰ ਤੁਸੀਂ ਬੇਵਕੂਫ ਹੋ, ਉਹਨ ਕਮੈਂਟ ਕਰਨ ਵਾਲਿਆਂ ਨੂੰ ਕ੍ਰਿਟਿਸਾਈਜ਼ ਤੁਹਾਨੂੰ ਜਾਂ ਮੈਨੂੰ ਨਹੀਂ ਕਰਨਾ ਪਿਆ, ਉੱਥੋਂ ਹੀ ਆਡੀਅנס ਨਹੀਂ ਕਰਤਾ ਕਿ ਯਾਰ ਤੁਸੀਂ ਬੇਵਕੂਫ ਹੋ। ਉਹ ਇੱਕ ਪ੍ਰੋਗਰਾਮ ਕਰ ਰਹੇ ਆ, ਉਸ ਪ੍ਰੋਗਰਾਮ 'ਚ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ, ਦੋ ਚੀਜ਼ਾਂ ਦੀ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ, ਦੋ ਚੀਜ਼ਾਂ ਲਈ ਦੋ ਮਾਡਲ ਚਾਹੀਦੇ ਨੇ। ਹਾਂ, ਉਹ 'ਚ ਅਗਰ ਉਹੀ ਗੱਲ ਮੈਂ ਕਰ ਰਿਹਾ ਹੁੰਦਾ ਤੁਹਾਡੇ ਹਿੱਸੇ ਦੀ, ਤੇ ਉਹ ਗਾਲਾਂ ਮੇਰੇ ਹਿੱਸੇ ਆ ਜਾਣੀ ਸੀ, ਉਹੀ ਕਹਿ ਗਾਲਾਂ ਮੇਰੇ ਹਿੱਸੇ 'ਚ ਆ ਜਾਣੀਆਂ ਸੀ। ਸਕ੍ਰਿਪਟ ਕੋਈ ਨਹੀਂ ਹੁੰਦਾ ਸਾਡਾ, ਲੇਕਿਨ ਸਾਡੀ ਵਨ ਲਾਈਨ ਜ਼ਰੂਰ ਹੁੰਦੀ ਹੈ ਕਿ ਇਹਨੂੰ ਮੈਂ ਕਹਿੰਦਾ ਹੁੰਦਾ ਕਿ ਸਮਾਨ ਤੂੰ ਇਹਨਾਂ ਨੂੰ ਕਰਨਾ, ਮਤਲਬ ਹਾਈਲਾਈਟ ਕਰਨਾ ਇਸ ਗੱਲ ਨੂੰ, ਮੈਂ ਇਹਨੂੰ ਡਿਨਾਈ ਕਰਾਂਗਾ, ਮੈਂ ਇਹਨੂੰ ਕਰਾਂਗਾ, ਔਰ ਤੂੰ ਫਿਰ ਇਹਦੇ ਫਾਇਦੇ ਦੱਸੀ, ਮੈਂ ਫਿਰ ਇਹਦੇ ਨੁਕਸਾਨ ਦੱਸਾਂ। ਅਗਲੇ ਪ੍ਰੋਗਰਾਮ 'ਚ ਮੈਂ ਉਲਟ ਕਰ ਲੈਣਾ ਕਿ ਤੂੰ ਇਹਦੇ ਨੁਕਸਾਨ ਦੱਸੀ, ਮੈਂ ਇਹ ਦੋ ਕੈਟਾਗਰੀਜ਼ ਹੁੰਦੀਆਂ ਨੇ। ਖੈਰ ਇਹਨਾਂ 'ਚੋਂ 97% ਜਿਹੜੇ ਲੋਕ ਨੇ ਉਹ ਇਸ ਚੀਜ਼ ਨੂੰ ਸਮਝਦੇ ਨੇ, ਜਿਹੜੇ 3% ਹੈਗੇ ਨੇ ਨਾ, ਉਹ ਉਹਨਾਂ ਦੀ ਕੋਈ ਗੱਲ ਨਹੀਂ, ਉਹ ਵੀ ਵੀਰ ਨੇ ਸਾਡੇ ਐਸਾ ਸਮਝ ਜਾਣਗੇ। ਪਤਾ ਨਹੀਂ ਹੁਣ ਇਹ ਦੇਖਣਾ, ਹੁਣ ਜਿਹਨੇ ਕਮੈਂਟ ਕੀਤੇ ਉਹ ਦਿਲ ਕਰੇ ਉਹਦੀ ਉਮਰ 14.5 ਸਾਲ ਹੋਵੇ, ਇੱਕ ਮਿਸਾਲ ਆ, ਤੇ ਉਹ ਐਸਾ ਸਮਝ ਜਾਏਗਾ। ਵਿੱਚ ਬੜੇ ਅੱਛੇ ਕਮੈਂਟਸ, ਐਸੇ ਕਮੈਂਟਸ ਕਿ ਦਿਲ ਕਰਦਾ ਯਾਰ ਇਸ ਬੰਦੇ ਨੂੰ ਮਿਲਿਆ ਜਾਏ, ਉਹਦੇ ਇੰਨੇ ਕਮੈਂਟਸ ਪੜ੍ਹ ਕੇ, ਐਸੇ ਖੂਬਸੂਰਤ ਲੋਕ, ਬਾਕੀ ਸਾਰੇ ਹੀ ਮੁਹੱਬਤ ਕਰਦੇ ਨੇ, ਕੋਈ ਟੈਨਸ਼ਨ ਨਹੀਂ। ਸਹੀ ਹੈ। ਅੱਛਾ ਨਾਜ਼ਰੀਨ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਅੱਜ ਦੀ, ਇਹ ਤੇ ਇਹਨੇ ਬੰਦ ਕਰ ਦਿੱਤਾ। ਇਹਦੇ ਕੋਲੋਂ ਨਾ ਮੈਂ ਇੱਕ ਪੀਜ਼ਾ ਬਣਵਾਇਆ ਕਸਟਮਾਈਜ਼ਡ, ਯਾਨੀ ਮੈਂ ਜਿੰਨੇ ਪੀਜ਼ੇ ਨੇ ਨਾ ਸਾਰੇ ਖਾਦੇ, ਮਾਸ਼ਾਅੱਲਾ ਸਾਰੇ ਠੀਕ ਨੇ। ਮੈਂ ਕਿਉਂਕਿ ਉਹ ਕ੍ਰੀਏਟਰ ਬੰਦਾ ਨਾ, ਕ੍ਰੀਏਟਰ ਸਹੀ ਕਿਹਾ, ਓਕੇ ਤੂੰ ਇੰਗਲਿਸ਼ ਮੇਰੀ ਸਿੱਧੀ ਕਰਾਈ ਜਾ ਕਰ ਬਸ। ਮੈਂ ਕ੍ਰੀਏਸ਼ਨ ਕਰਦਾ, ਮੈਂ ਕਿਹਾ ਯਾਰ ਇਹਦੇ 'ਚ ਇੱਦਾਂ ਹੋਣਾ ਚਾਹੀਦਾ, ਇਹਦੇ 'ਤੇ ਇੱਦਾਂ ਹੋਣਾ ਚਾਹੀਦਾ। ਫਿਰ ਸਾਡੇ ਜਿਹੜੇ ਇੱਥੇ ਰਹਿਮਾਨ ਸਾਹਿਬ ਨੇ ਨਾ, ਅਬਦੁਲ ਰਹਿਮਾਨ, ਜਿਹੜੇ ਕੁੱਕ ਸ਼ੈਫ, ਤੇ ਉਹਨਾਂ ਨੂੰ ਮੈਂ ਜਾ ਕੇ ਨਾ, ਮੇਰਾ ਹਾਲ 2-3 ਦਿਨ ਦੀ ਗੱਲ ਆ, ਜਦੋਂ ਅੰਦਰ ਮੈਂ ਵੜਿਆ ਸੀ। ਨਹੀਂ ਗੱਲ ਪਤਾ ਕੀ, ਇਹਨਾਂ ਤੇ ਉਹ ਮੇਰਾ ਵਾਕਫ ਨਹੀਂ ਜਿੰਨਾ ਹੁਣ ਤੁਹਾਡਾ। ਹਾਂ, ਮੈਂ ਉਹਨੂੰ ਕਿਹਾ ਯਾਰ ਉਹ ਲਿਆਓ ਜਿਹੜਾ ਥੱਲੇ ਸਰਾਣਾ ਜਿਹਾ ਰੱਖ ਕੇ ਉੱਤੇ ਚੀਜ਼ਾਂ ਨਹੀਂ ਪਾਉਂਦੇ, ਉਹ ਗੱਦੀ ਟੈਪ। ਉਹ ਯਾਰ ਉਹਨੂੰ ਡੋ ਕਹਿੰਦੇ ਆ, ਹਾਲੇ ਤੁਸੀਂ ਲਿਆ ਡੋ ਮੁਝੇ ਯਾਰ। ਅੱਛਾ, ਉਹ ਮੈਂ ਖੈਰ ਉਹਦੇ ਜਿਹੜੀਆਂ ਸਾਈਡਾਂ, ਬਹਰਹਾਲ ਮੈਂ ਦੱਸਣਾ ਨਹੀਂ, ਉਹਦਾ ਅਸੀਂ ਨਾਂ ਰੱਖਿਆ, ਉਹ ਮੈਂ ਬਣਵਾ ਲਿਆ ਸਾਰਾ ਕਸਟਮਾਈਜ਼ ਕੇ, ਐ ਪਾ ਫਿਰ ਉਹਨੂੰ ਚੈੱਕ ਕੀਤਾ, ਸਾਰਾ ਕੁਝ ਕਰਕੇ ਮੈਂ ਇੱਕ ਪੀਜ਼ਾ ਤਿਆਰ ਕੀਤਾ। ਹੁਣ ਉਹ ਹੈਗਾ, ਉਹਦਾ ਮੈਂ ਨਾਂ ਰੱਖਿਆ ਜਾਨੀ ਪੀਜ਼ਾ। ਜਾਨੀ ਪੀਜ਼ਾ ਉਹਦਾ ਨਾਂ ਰੱਖਿਆ। ਕਿੰਨੇ ਦਾ ਉਹ? ਯਾਨੀ ਕਿ ਉਹ ਤਕਰੀਬਨ 750 ਪ੍ਰਾਈਸ ਆ ਉਹਦੀ, 750 ਮੀਡੀਅਮ ਦੀ। ਅੱਛਾ, ਮਜ਼ੇ ਦੀ ਗੱਲ ਆਡੀਅנס ਨੂੰ ਮੈਂ ਦੱਸਦਾ, ਹਰਾਮ ਆ ਜੇ ਮੈਨੂੰ ਪਤਾ ਹੋਏ ਕਿ ਇਹਨਾਂ ਨੇ ਉਹ ਪੀਜ਼ਾ ਬਣਵਾਇਆ। ਬਣਵਾ ਕੇ ਇੱਕ ਮਿੰਟ ਮੈਂ ਦੱਸਦਾ, ਉਰੇ ਰਹਿਮਾਨ ਰਿਹਾ, ਆ ਦੇਖਣਾ ਜੀ, ਇਹ ਅਬਦੁਲ ਰਹਿਮਾਨ ਜਿਹੜਾ ਇਧਰ ਆ, ਲਓ ਜੀ, ਇਹ ਨਾਜ਼ਰੀਨ ਅਬਦੁਲ ਰਹਿਮਾਨ ਸਾਹਿਬ ਮਾਸ਼ਾਅੱਲਾ ਗਾਣਾ ਬੜਾ ਅੱਛਾ ਗਾਉਂਦਾ ਹੈ, ਤੇ ਗਾਣਾ ਸੁਣਾਈਏ ਅੱਜ ਨਾਜ਼ਰੀਨ ਨੂੰ ਗਾਣਾ। ਲਓ ਜੀ, ਤੇ ਨਾਲੇ ਨਾ ਇਹ ਸ਼ੈਫ ਤੇ ਮੈਂ ਸ਼ੈਫ, ਅਸੀਂ ਦੋਵੇਂ ਸ਼ੈਫ ਨੇ ਰਲ ਕੇ ਜੋ ਮੈਂ ਕਹੀ ਗਿਆ, ਇਹਦੀ ਮਿਹਰਬਾਨੀ ਹੈ ਪਾਈ ਗਿਆ, ਲੇਕਿਨ ਉਹ ਬੜਾ ਮਜ਼ੇਦਾਰ ਬਣ ਗਿਆ ਪੀਜ਼ਾ। ਤੈਨੂੰ ਮੈਂ ਖਵਾਵਾਂਗਾ ਤੇ ਤੂੰ ਕਹੇਗਾ ਯਾਰ ਮੈਂ ਭੁੱਲਿਆ ਹੀ ਰਿਹਾ। ਅੱਛਾ ਜੀ, 750 ਰੁਪਏ ਦਾ ਪੀਜ਼ਾ, ਭੈਣ ਗੱਲ ਮੀਡੀਅਮ, ਹਾਂ ਲਾਰਜ ਤੇ ਉਹ ਤਕਰੀਬਨ 1200 ਰੁਪਏ ਦਾ 11। ਨਹੀਂ 750 ਦਾ ਠੀਕ ਆ, ਨਹੀਂ ਮੀਡੀਅਮ, ਇਹ ਮੀਡੀਅਮ ਪੀਜ਼ਾ। ਲਾਰਜ ਕਿੰਨੇ ਦਾ? ਲਾਰਜ ਤਕਰੀਬਨ 1150 ਰੁਪਏ ਦਾ। 1150 ਲਓ ਜੀ ਭੈਣ, ਗੱਲ ਇਹ ਆ, ਇੱਕ ਮੇਰੀ ਗੱਲ ਸਾਰੇ ਸੁਣ ਲਓ, ਕਦੀ ਵੀ 3 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਫੇਸ ਟੂ ਫੇਸ ਸ਼ੋਅ ਕਰਦੇ ਹਾਂ, ਉਸ ਤੋਂ ਪਹਿਲੇ ਮੈਂ ਡਬਿੰਗ ਕਰਦਾ ਹੁੰਦਾ ਸਾਂ। 3 ਸਾਲ 'ਚ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਮੈਂ ਇਦਾਂ ਇੱਕ ਗੱਲ ਕਰ ਦਿੱਤੀ ਹੋਵੇ ਤੇ ਉਹ ਸਕ੍ਰਿਪਟਡ ਹੋਵੇ, ਜਾਂ ਅਸੀਂ ਇਹਨੂੰ ਮੈਂ ਕਿਹਾ ਹੋਵੇ ਕਿ ਮੈਂ ਇਦਾਂ ਕਹਿ ਦੂੰਗਾ ਕਿ ਇੰਨੇ ਪੈਸੇ ਮੈਂ ਤੇ ਇਦਾਂ, ਜਾਂ ਇਹਨੇ ਕਿਹਾ, ਇਦਾਂ ਨਹੀਂ ਹੁੰਦਾ।
ਤੁਸੀਂ ਕਸਮ ਦਿਓ, ਜੋ ਮੈਂ ਕਹਿਣਾ ਨਾ ਉਹ ਜੈਨੂਇਨ ਉਹ ਗੱਲ ਹੁੰਦੀ ਹੈ। ਉਹਦੇ 'ਚ ਇਹ ਨਹੀਂ ਤੁਸੀਂ ਨਾ ਕਿ ਕੰਮ ਕਰਨ ਵਾਸਤੇ ਜਾਂ ਕਮਾਈ ਕਰਨ ਵਾਸਤੇ ਜਾਂ ਗਾਹਕ ਕਰਨ ਵਾਸਤੇ ਅਸੀਂ ਇਹ ਡਰਾਮਾ ਕਰ ਰਹੇ ਹਾਂ। ਨੋ, ਠੀਕ ਆ ਜੀ, ਇਹ ਰੱਬ ਜਾਣਦਾ ਜਾਂ ਮੈਂ ਜਾਣਦਾ ਜਾਂ ਇਹ ਮਾਲਕ, ਇਹਨੂੰ ਪਤਾ ਹੈ ਕਿ ਵੀ ਮਤਲਬ ਓਨਰ ਆ ਇੱਥੇ ਦਾ, ਇਹਨੂੰ ਪਤਾ ਕਿ ਜਿਹੜੀ ਮੈਂ ਗੱਲ ਕਹਿਣ ਲੱਗਿਆ ਇਹਨੂੰ ਪਤਾ ਸੀ ਕਿ ਨਹੀਂ, ਇਹਨੂੰ ਪੁੱਛ ਲੈਣਾ ਭਾਵੇਂ। 750 ਦਾ ਪੀਜ਼ਾ ਸਰ, 100 ਪੀਜ਼ਾ ਹੋਵੇ ਤੇ 250 ਰੁਪਈਆ ਹੋਵੇ ਤੇ ਕਿੰਨੇ ਪੈਸੇ ਬਣਦੇ ਆ? 25000 ਰੁਪਇਆ। 150 ਹੋਵੇ ਤੇ ਕਿੰਨੇ ਪੈਸੇ ਬਣਦੇ ਆ? 100 ਦੇ 15000। 15000। ਲੋ ਜੀ, ਗੱਲ ਇਹ ਹੈ ਜਿਹੜਾ 750 ਵਾਲਾ ਪੀਜ਼ਾ ਨਾ ਭੈਣ, ਉਹਦੇ ਵਿੱਚ 100 ਪੀਜ਼ੇ ਦੇ ਵਿੱਚ 250 ਰੁਪਇਆ ਮੇਰਾ, ਮੈਂ ਦਿਆਂਗਾ ਇਹਨੂੰ, ਤੁਸੀਂ ਇਹਨੂੰ 500 ਰੁਪਇਆ ਦੇਣਾ। ਸ਼ਰਾਇਤ ਮੈਂ ਤੁਹਾਨੂੰ ਬਾਅਦ ਚ ਦੱਸਦਾ, ਐਡਾ ਸੌਖਾ ਨਹੀਂ ਮਤਲਬ ਕਿ ਤੁਸੀਂ ਐਡੇ ਸ਼ੌਕ ਹੈ ਕਿਤੇ, ਤੁਹਾਨੂੰ ਮੈਂ ਬਾਅਦ ਦੱਸਦਾ। ਭੈਣ ਜਦੋਂ ਤੁਸੀਂ ਇਹਨੂੰ ਅੱਗੇ ਕਹਿਣਾ ਯਾਰ ਇੱਕ ਜਾਨੀ ਪੀਜ਼ਾ ਲਾ ਦੇ, ਮੀਡੀਅਮ ਜਾਂ ਲਾਰਜ ਦੇ ਵਿੱਚੋਂ 150 ਰੁਪਇਆ, ਹਾਲਾਂਕਿ ਲਾਰਜ ਤੋਂ ਜ਼ਿਆਦਾ ਹੋਣੇ ਚਾਹੀਦੇ ਨੇ, ਲੇਕਿਨ ਕਿਉਂਕਿ 150 ਉੱਤੇ ਸੀ ਮੈਂ ਉਤਲਾ 150 ਮੇਰਾ, ਤੁਸੀਂ ਬਹੁਤੀ ਤੁਹਾਨੂੰ ਸ਼ੌਕ ਹੀ ਚੜੇ ਮੁਫਤ ਖਾਣ ਦੀ ਤੇ ਮੀਡੀਅਮ ਲਵਾ ਲਓ, 250 ਬਚੇਗਾ ਤੁਹਾਨੂੰ। ਠੀਕ ਹੈ ਜੀ, 250 ਰੁਪਇਆ ਮੇਰਾ, 100 ਪੀਜ਼ਾ ਭੈਣ, ਸਟਾਰਟ ਵਾਲਾ 100 ਪੀਜ਼ਾ, ਇੱਥੇ ਆ ਕੇ ਖਾਣਾ, ਡਿਲੀਵਰੀ ਨਹੀਂ, ਇੱਥੇ ਆ ਕੇ ਖਾਣਾ। ਜਿਹੜਾ ਇੱਥੇ ਆ ਕੇ ਜਾਨੀ ਪੀਜ਼ਾ ਖਾਵੇ ਮੀਡੀਅਮ ਸਰ, ਉਹ 500 ਰੁਪਇਆ ਦੇਣਾ ਉਹਨੇ। ਸਹੀ ਹੈ। ਪਹਿਲੇ 100 ਪੀਜ਼ੇ ਚ, ਉਹਦੇ ਚੋਂ ਭੈਣ 250 ਰੁਪਇਆ ਤੁਸੀਂ ਮੇਰੇ ਕੋਲ ਲੈਣਾ। 25000 ਇੱਕ ਤੇ 15 ਕਿੰਨਾ ਹੋ ਗਿਆ? 40000 ਰੁਪਇਆ। 40000 ਰੁਪਇਆ ਭੈਣ ਤੁਹਾਨੂੰ ਮੈਂ ਦੇਣਾ। 100 ਮੀਡੀਅਮ, 100 ਲਾਰਜ, 100 ਮੀਡੀਅਮ, 200 ਪੀਜ਼ੇ ਦੇ ਵਿੱਚ ਮੀਡੀਅਮ ਚ 250 ਤੇ ਲਾਰਜ 150 ਭੈਣ ਮੇਰੇ ਵੱਲੋਂ। ਤੁਸੀਂ ਮੀਡੀਅਮ ਦਾ 500 ਦੇਣਾ, ਲਾਰਜ ਤੁਸੀਂ 1000 ਰੁਪਇਆ ਦੇਣਾ। ਹਾਲਾਂਕਿ ਪਤਾ ਕੀ ਗੱਲ, ਹਾਲਾਂਕਿ ਹੋਣਾ ਇਹ ਚਾਹੀਦਾ ਕਿ ਮੀਡੀਅਮ ਚ 150 ਹੋਣਾ ਚਾਹੀਦਾ, ਲਾਰਜ ਚ 250 ਹੋਣਾ ਚਾਹੀਦਾ। ਮੈਂ ਕਹਿ ਰਿਹਾ ਨਹੀਂ, ਇੰਜ ਨਹੀਂ ਹੋਣਾ ਚਾਹੀਦਾ। ਇਹ ਤੇ ਫਿਰ ਇੱਕ ਤਾਂ ਅਸੂਲ ਦੀ ਤੇ ਸਿੱਧੀ ਲੌਜੀਕਲੀ ਗੱਲ, ਮੈਂ ਪੁੱਠਾ ਕੰਮ ਕਰਨਾ ਹੁੰਦਾ। ਸਹੀ ਹੈ। ਗਲਤ ਕੰਮ ਕਰਨਾ ਸੀ। ਉਹ ਅੱਜ ਦੇ ਦੌਰ ਚ ਕਸਮੇ ਜਿੰਨੀ ਪੁੱਠੀ ਮੰਤਕ ਵਾਲੀ ਚੀਜ਼ ਵਾਇਰਲ ਹੁੰਦੀ ਨਾ, ਪਾਣ ਸਿੱਧੀ ਵਾਲੀ ਨਹੀਂ ਹੁੰਦੀ। ਸਹੀ ਕਹਿ ਰਹੇ ਹੋ। ਸਮਝ ਆ ਰਹੀ ਗੱਲ? ਸਹੀ ਕਹਿ ਰਹੇ ਹੋ, ਐਗਰੀ ਕਰਦਾ। ਯਾਨੀ ਤੂੰ ਅੱਛਾ ਫਿਰ ਹੁਣ 250 ਰੁਪਏ ਪਾਣ, ਤੁਸੀਂ 2 ਮੀਡੀਅਮ ਖਾ ਲਓ, ਤੁਸੀਂ 1000 ਰੁਪਏ ਲਾ, ਨਹੀਂ ਇਹਨਾਂ 2 ਮੀਡੀਅਮ ਖਾ ਲੈਣੇ ਆ, ਚਲੋ ਖਾ ਲਓ ਯਾਰ, ਮੈਨੂੰ ਖਾ ਲਓ 2 ਮੀਡੀਅਮ ਖਾ ਲਓ ਤੇ 1000 ਰੁਪਏ ਦੇ, ਲੇਕਿਨ 2 ਮੀਡੀਅਮ ਜਿਹੜੇ ਹੋਣਗੇ ਕਮ ਸੇ ਕਮ 1.5 ਵੱਡਾ ਹੋਏਗਾ, 1.5 ਲਾਰਜ ਹੋ ਜਾਏਗਾ। ਹਾਂ, ਤੇ ਜੇ ਤੁਸੀਂ ਲਾਰਜ ਖਾਣਾ ਤੇ ਲਾਰਜ ਭਾਈ 150 ਰੁਪਿਆ ਤੇ ਮੀਡੀਅਮ ਚੋਂ 250 ਰੁਪਿਆ ਮੇਰੇ ਵੱਲੋਂ। ਠੀਕ ਆ ਜੀ, ਤੇ ਇੱਥੇ ਆ ਕੇ ਘਰ ਨਹੀਂ, ਡਿਲੀਵਰੀ ਨਹੀਂ, ਸ਼ੋਖੇ ਨਹੀਂ ਬਣਨਾ, ਘਰ ਬੁਲਾ ਲਓ, 3 ਪੀਜ਼ੇ ਘਰ ਮੰਗਾ ਲਓ, ਅੱਗੇ 650 ਦਾ ਵੇਚ ਦਿਓ ਤੁਸੀਂ, ਨਹੀਂ ਇੱਥੇ ਆ ਕੇ ਸਾਹਮਣੇ ਖਾਣਾ। ਔਰ ਉਹਦਾ ਨਾਂ ਰੱਖਿਆ ਸੀ ਜਾਨੀ ਪੀਜ਼ਾ। ਔਰ ਉਸ ਤੋਂ ਬਾਅਦ ਉਹ ਜਦੋਂ ਤੁਸੀਂ ਪੀਜ਼ਾ ਖਾ ਲੈਣਾ ਸਰ, ਇੱਥੇ ਹੀ ਇੱਕ ਕਾਪੀ ਪੈਨਸਲ ਹੋਏਗੀ, ਤੁਹਾਨੂੰ ਇੱਕ ਕਾਪੀ ਪੈਨਸਲ ਦਿੱਤੀ ਜਾਏਗੀ ਹਰ ਉਸ ਬੰਦੇ ਨੂੰ ਜਿਹੜਾ ਜਾਨੀ ਪੀਜ਼ਾ ਖਾਏਗਾ। ਅਗਰ ਤੇ ਮੈਂ ਇੱਥੇ ਹੋਇਆ ਤੇ ਠੀਕ ਆ, ਨਾ ਹੋਇਆ ਸਰ ਉਹ ਤੁਹਾਡੇ ਆਪਣਾ ਨਾਮ, ਮੋਬਾਈਲ ਨੰਬਰ, ਔਰ ਸਰ ਮੋਬਾਈਲ ਨੰਬਰ ਬੇਸ਼ੱਕ ਨਾ ਲਿਖਣਾ, ਨਾਮ, ਜਗ੍ਹਾ ਜਿੱਥੋਂ ਤੁਸੀਂ ਆਉਣਾ ਉਹ ਜਗ੍ਹਾ, ਔਰ ਮੇਰੇ ਲਈ ਇੱਕ ਮੈਸੇਜ, ਔਰ ਪੀਜ਼ੇ ਦੇ ਬਾਰੇ ਦੇ ਵਿੱਚ ਲਾਜ਼ਮੀ ਤੁਸੀਂ ਆਪਣੇ ਕਮੈਂਟਸ ਉਸ ਬੁੱਕ ਤੇ ਦੇ ਕੇ ਜਾਣੇ ਆ। ਸਵੇਰੇ ਭੈਣ ਉਹ ਬੁੱਕ ਲੈ ਕੇ ਆਉਣੀ ਹੈ ਤੇ ਨਾਲ ਪੈਨਸਲ, ਕਿ ਸਰ ਇੱਥੇ ਉਹ ਜਾਨੀ ਭਾਈ ਦਾ ਆਰਡਰ ਸੀ ਕਿ ਜਿਹੜੇ ਵੀ ਪੀਜ਼ਾ ਖਾਣ ਤੁਹਾਨੂੰ ਅੱਛਾ ਲੱਗਾ, ਬੁਰਾ ਲੱਗਾ, ਨਹੀਂ ਸਹੀ ਲੱਗਾ, ਸਹੀ ਲੱਗਾ, ਤੁਸੀਂ ਸਰ ਉਹਦੇ ਕਿ ਅਗਰ ਭਾਵੇਂ ਸਜਾਦ ਨੇ ਹਾਮੀ ਭਰੀ ਹੈ ਤੇ ਵੱਲਾ ਆਲਮ, ਮੈਂ ਅੱਲਾ ਦੀ ਕਸਮ ਨਾਲ 100 ਕਿਹਾ, ਮੈਂ 150 ਕਹਿਣਾ। ਠੀਕ ਹੈ, ਮੈਂ 150 ਪੀਜ਼ਾ ਇਹਨਾਂ ਦੀ ਵਜ੍ਹਾ ਤੋਂ ਸੇਲ ਆਊਟ ਕਰਦਾ। ਤੁਸੀਂ ਟੈਨਸ਼ਨ ਨਾ ਲਵੋ, ਤੁਹਾਡੇ ਕੋਲ ਮੈਂ 100 ਦੇ ਦੇਣੇ, ਤੁਸੀਂ 100 ਦੇ, ਲੇਕਿਨ ਮੈਂ ਇਸ 150 ਪੀਜ਼ਾ ਜਿਹੜਾ ਤੁਹਾਡੇ ਨਾਮ ਤੋਂ ਜਾਨੀ ਪੀਜ਼ਾ ਵਿਕੇਗਾ ਔਰ ਫਰਦਰ ਵੀ ਵਿਕਦਾ ਰਹੇਗਾ ਅੰਟਿਲ ਅਨਲੈਸ ਕਿ ਜਿਹੜੀ ਉਹਦੀ ਡਿਸਕਾਊਂਟ ਆ 150 ਤੱਕ ਹੀ ਚੱਲੇਗੀ। ਯਾਨੀ ਕਿ ਲੋ ਜੀ 50-100 ਮੇਰੇ ਲੋ ਤੇ ਦੋਵੇਂ 150 ਜਾਂ ਸਿਰ ਮੀਡੀਅਮ ਦੋਨੋਂ 150, ਯਾਨੀ 50 ਤੇਰੇ ਲੋ ਉਹਦੇ, 50 ਉਹਦੇ ਤੇ 50 ਉਹਦੇ। ਲੋ ਜੀ 150 ਪੀਜ਼ਾ ਮੀਡੀਅਮ, 150 ਲਾਰਜ। ਤੇ ਇੱਕ ਕੰਮ ਕਰੋ ਨਾ ਤੁਸੀਂ, ਮੇਰੇ ਖਿਆਲ ਨਾਲ ਇਹਨਾਂ ਨਾਲੋਂ ਵੀ ਜ਼ਿਆਦਾ ਆਸਾਨੀ ਸਾਡੇ ਲਈ ਹੋ ਜਾਏਗੀ, ਆਡੀਅנס ਲਈ ਵੀ ਹੋ ਜਾਏਗੀ, ਕਿ ਤੁਸੀਂ ਇਹ 'ਚ ਡੇਟ ਅਨਾਉਂਸ ਕਰ ਦਿਓ ਕਿ ਯਾਰ ਇੰਨੇ ਦਿਨ ਤੋਂ ਇੰਨੇ ਦਿਨ ਤੱਕ ਇਹ ਤੁਹਾਡੇ ਇਹ ਆਫਰ ਹੈ। ਠੀਕ ਹੈ, ਲੋ ਜੀ ਨਾਜ਼ਰੀਨ, 15 ਨਵੰਬਰ ਤੋਂ ਲੈ ਕੇ ਤੇ 20 ਨਵੰਬਰ ਤੱਕ 5 ਦਿਨਾਂ ਦੇ ਵਿੱਚ 300 ਪੀਜ਼ਾ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ, ਇਸ ਪੈਕੇਜ ਦੇ ਵਿੱਚ ਖਾ ਸਕਦੇ ਹੋ। ਠੀਕ ਹੈ ਜੀ, ਬਿਲਕੁਲ। ਲੋ ਜੀ ਡਨ ਹੋ ਗਿਆ ਭੈਣ। ਅੱਛਾ, ਤੁਸੀਂ ਹੁਣੀ ਆਡੀਅנס ਨੂੰ ਕਿਹਾ ਸੀ ਕਿ ਰਹਿਮਾਨ ਕੋਲੋਂ ਗਾਣਾ, ਹਾਂ ਗਾਣਾ ਲੋ ਜੀ ਰਹਿਮਾਨ ਸਾਹਿਬ ਗਾਣਾ ਸੁਣਾਓ। ਇੱਕ ਮਿੰਟ ਮੈਂ ਆਪਣਾ ਮਾਈਕ ਇਹਨੂੰ ਲਾ ਦੇਵਾਂ। ਲਓ ਜੀ, ਰਹਿਮਾਨ ਬਹੁਤ ਅੱਛਾ ਸਿੰਗਰ ਵੀ ਹੈ, ਤੇ ਅਗਰ ਤੁਸੀਂ ਪੀਜ਼ਾ ਖਾਂਦੇ ਆ ਗਾਣਾ ਸੁਣਨਾ ਤੇ ਉਹਦੀ ਫਿਰ ਨਜ਼ਰ ਨਿਆਜ਼ ਲੈਦਾ ਹੁੰਦਾ।
ਆਹੋ ਉਹ ਇਹ ਨਹੀਂ ਵੀ ਕਿਉਂਕਿ ਉਹਨੇ ਅੰਦਰ ਕੰਮ ਵੀ ਕਰਨਾ, ਤੁਸੀਂ ਉਹਦੇ ਕੋਲ 4 ਗਾਣੇ ਸੁਣੋ ਤੇ ਪਿੱਛੋਂ 4 ਗਾਹਕ ਮੁੜ ਜਾਣ। ਨਹੀਂ ਭਾਵੇਂ ਅਗਰ ਤੁਸੀਂ ਗਾਣਾ ਸੁਣਨਾ ਤੇ ਉਹਦਾ ਕੋਈ ਤੁਸੀਂ ਸੁਰੀਲਾ ਸ਼ੈਫ ਹਾਂ ਹੈ ਇੰਜ ਕਰਕੇ ਨਾ, ਮਤਲਬ ਸਭ ਤੋਂ ਵੱਡਾ ਨੋਟ ਕਿਹੜਾ ਆਪਣੇ ਚੱਲਦਾ? 5000 ਦਾ। ਬਹੁਤ ਆ ਬਹੁਤ ਉਹੀ ਬਹੁਤ ਤੁਹਾਡੇ ਲਈ ਉਹੀ 1.25 ਲੱਖ ਆ। ਉਹ ਇੱਥੇ ਇੰਜ ਰੱਖ ਕੇ ਨਾ ਇੰਜ ਕਰਕੇ ਤੈਨੂੰ ਕਹਿਣਾ ਸਰ ਹਾਂ ਲਓ ਜੀ। ਇਸ ਹਿਸਾਬ ਨਾਲ ਤੇ ਪੀਜ਼ੇ ਭਾਵੇਂ 3 ਸਾਲ ਵਿਕਦੇ ਰਹਿਣ। ਹੋਟਲ ਨਜ਼ਰ ਨਿਆਜ਼ ਤੇ ਹੀ ਚੱਲ ਗਿਆ। 100 ਪੀਜ਼ਾ ਵਿਕਿਆ ਵਾ, 100 ਪੀਜ਼ਾ ਵਿਕਿਆ ਤੇ ਉਹਦੇ ਵਿੱਚੋਂ 30,000 ਰੁਪਇਆ ਮਾਲਕ ਨੂੰ ਬਚਿਆ ਤੇ 24 ਲੱਖ ਰੁਪਇਆ ਇਹਨੂੰ। ਨਹੀਂ ਇਹ ਵੀ ਤੇ ਇੱਕ ਹੋਰ ਗੱਲ ਦੇਖੋ ਨਾ, ਅਸੀਂ ਹਿਸਾਬ ਹੀ ਨਹੀਂ ਪੀਜ਼ਿਆਂ ਦਾ ਕਰਨਾ। ਅੱਛਾ ਦਿਲ ਕਰੇ 1.5 ਮਹੀਨੇ ਬਾਅਦ ਲੋਕੀ ਸਿਰਫ ਆ ਕੇ ਕਹਿਣ ਪੀਜ਼ਾ ਰਹਿਣ ਦੇ ਯਾਰ, ਆ ਗਾਣਾ ਸੁਣਾ। ਇਹ ਵੀ ਇੱਕ ਹੋਰ ਚੀਜ਼ ਆ ਤੇ ਮਾਲਕ ਸਖਤੀ ਕਿਸ ਚੀਜ਼ ਤੇ ਕਰ ਰਿਹਾ ਭਲਾ ਕਿ ਨਜ਼ਰ ਨਿਆਜ਼ ਦਾ ਹਿਸਾਬ ਨਹੀਂ ਠੀਕ ਆ ਰਿਹਾ। ਉਸਮਾਨ ਸਾਈਡ ਤੇ ਉਹਨੂੰ ਲਾ ਕੇ ਕਹਿੰਦਾ ਹੋਵੇ ਕਿ ਯਾਰ ਗੱਲ ਇਹ ਆ, ਕੋਈ ਬੰਦਾ ਪੀਜ਼ਾ ਖਾਵੇ ਨਾ ਖਾਵੇ, ਗਾਣੇ ਚੋਂ 200 ਰੁਪਏ ਮੇਰਾ ਹੈ। ਪੀਜ਼ਾ ਕੋ ਖਾਵੇ ਨਾ ਖਾਵੇ, ਜੇ ਗਾਣੇ ਚੋਂ ਨਾ ਮੇਰੇ ਪੈਸੇ ਹੀ ਗਾ ਹੁਣ ਨਜ਼ਰ ਨਿਆਜ਼ ਚ 50% ਪਾਰਟਨਰ। ਨਹੀਂ ਗਾਣਾ ਸੁਣੋ। ਚਲੋ ਜੀ ਗਾਣਾ ਸੁਣਾਓ। क्या उस गली में कभी तेरा जाना हुआ, वाह जहां से जमाने को गुजरे जमाना हुआ। खामोशियां अल्फाज हैं, कभी सुनने तो आओ जरा, बेकरार है बात करने को, कहने दो इनको जरा। खामोशियां तेरी मेरी खामोशियां। वाह 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 वाह, क्या बात क्या बात। ओ केले हैं चले आओ भी सुना दे थोड़ा। जी अकेले हैं चले आओ, जहाँ हो अकेले हैं चले आओ, जहाँ हो। कहाँ आवाज दे तुमको, कहाँ हो अकेले हैं। वाह वाह। तुम्हें हम ढूंढते हैं, हमें दिल ढूंढता है। तुम्हें हम ढूंढते हैं, हमें दिल ढूंढता है। न अब मंजिल है कोई, न कोई रास्ता है, अकेले हैं चले आओ, जहाँ हो। वाह वाह वाह, क्या बात है। लो जी नाज़रीन, अपना बहुत बहुत ख्याल रखना। लो या ओके। अल्लाह।